ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਅਪ੍ਰੈਲ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ ਕਰੰਥੀਓ। ਸਭ ਤੋਂ ਪਹਿਲਾ ਵੈਰੀ ਜਿਹੜਾ ਨੇਸਤ ਕੀਤਾ ਜਾਵੇਗਾ ਉਹ ਮੌਤ ਹੈ। ਜਵਾਬੀ ਪੜ੍ਹਾਈ ਯਸਾਇਆ, ਰੋਮੀਓ, ਕਰੰਥੀਓ। ਤੇ ਰੱਬ ਅਫਵਾਜ ਇਸ ਪਹਾੜ ਉੱਤੇ ਸਾਰੀਆਂ ਕੌਮਾਂ ਲਈ ਫਰਬਾ ਸ਼ਹਿਵਾਂ ਨਾਲ ਇੱਕ ਦਾਵਤ ਤਿਆਰ ਕਰੇਗਾ, ਬਲਕਿ ਇੱਕ ਦਾਵਤ ਤਿਲਛਟ ਉੱਤੋਂ ਨਿਤਰੀ ਹੋਈ ਮੈਂ ਨਾਲ। ਹਾਂ, ਫਰਬਾ ਸ਼ਹਿਵਾਂ ਨਾਲ ਜਿਹੜੀਆਂ ਮਗਜ਼ ਵਾਲੀਆਂ ਹੋਣ ਤੇ ਮੈਂ ਨਾਲ ਜਿਹੜੀ ਤਿਲਛਟ ਨਾਲੋਂ ਚੰਗੀ ਨਿਤਰੀ ਹੋਵੇ। ਤੇ ਉਹ ਇਸ ਪਹਾੜ ਉੱਤੇ ਇਸ ਪਰਦੇ ਨੂੰ ਜਿਹੜਾ ਸਾਰੇ ਲੋਕਾਂ ਉੱਤੇ ਡਿੱਗ ਪਿਆ ਤੇ ਉਸ ਨਕਾਬ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਮਕ ਰਿਹਾ ਹੈ ਦੂਰ ਕਰੇਗਾ। ਉਹ ਮੌਤ ਨੂੰ ਹਮੇਸ਼ਾ ਲਈ ਨਾਬੂਦ ਕਰ ਦੇਵੇਗਾ ਤੇ ਖੁਦਾਵੰਦ ਰੱਬ ਸਾਰਿਆਂ ਦੇ ਮੁਖੜਿਆਂ ਤੋਂ ਅਥਰੂ ਪੂੰਝ ਦੇਵੇਗਾ ਤੇ ਆਪਣੇ ਲੋਕਾਂ ਦੀ ਨਕਾਤੀ ਸਾਰੀ ਧਰਤੀ ਉੱਤੋਂ ਮਿਟਾ ਦੇਵੇਗਾ, ਕਿਉਂ ਜੇ ਖੁਦਾਵੰਦ ਨੇ ਇਹ ਆਖਿਆ ਹੈ। ਹੁਣ ਉਹ ਵੇਲਾ ਆ ਗਿਆ ਹੈ ਭਈ ਤੁਸੀਂ ਨੀਂਦਰ ਤੋਂ ਜਾਗੋ, ਕਿਉਂ ਜੇ ਜਿਸ ਵੇਲੇ ਅਸੀਂ ਈਮਾਨ ਲਿਆਏ ਸੀ ਉਸ ਵੇਲੇ ਦੇ ਮੁਕਾਬਲੇ ਹੁਣ ਸਾਡੀ ਮੁਕਤੀ ਬਹੁਤੀ ਨੇੜੇ ਹੈ। ਰਾਤ ਬਹੁਤ ਲੰਘ ਗਈ ਤੇ ਦਿਨ ਨਿਕਲਣ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਕੇ ਲੋਹ ਵਾਲੇ ਹਥਿਆਰ ਬੰਨ੍ਹ ਲਈਏ। ਪਰ ਹਲੇ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤੇ ਜਿਹੜੇ ਸੌਂ ਗਏ ਨੇ ਉਹਨਾਂ ਵਿੱਚ ਪਹਿਲਾ ਫਲ ਹੋਇਆ, ਕਿਉਂ ਜੇ ਜਦ ਤੀਕਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠਾਂ ਨਾ ਲੈ ਆਵੇ ਉਹਨੇ ਬਾਦਸ਼ਾਹੀ ਕਰਨਾ ਜ਼ਰੂਰ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਉੱਤੇ ਭਰੋਸਾ ਕਰ ਤੇ ਨੇਕੀ ਕਰ, ਮੁਲਕ ਵਿੱਚ ਆਬਾਦ ਰਹਿ ਤੇ ਉਹਦੀ ਵਫਾਦਾਰੀ ਤੋਂ ਪਰਵਰਿਸ਼ ਪਾ। ਖੁਦਾਵੰਦ ਵਿੱਚ ਮਸਰੂਰ ਰਹਿ ਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ। ਆਪਣੀ ਰਾਹ ਖੁਦਾਵੰਦ ਉੱਤੇ ਛੱਡ ਦੇ ਤੇ ਉਹਦੇ ਉੱਤੇ ਭਰੋਸਾ ਕਰ, ਉਹੀ ਸਭ ਕੁਝ ਕਰੇਗਾ। ਉਹ ਤੇਰੀ ਰਾਸਤਬਾਜ਼ੀ ਨੂੰ ਚਾਨਣ ਦੇ ਵਾਂਗਰ ਤੇ ਤੇਰੇ ਹੱਕ ਨੂੰ ਦੁਪਹਿਰ ਦੇ ਵਾਂਗਰ ਰੌਸ਼ਨ ਕਰੇਗਾ। ਮੈਂ ਸਰੀਰ ਨੂੰ ਵੱਡੇ ਇਕਤਦਾਰ ਵਿੱਚ ਤੇ ਅਜਿਹਾ ਫਲਦਾ ਵੇਖਿਆ ਜਿਵੇਂ ਕੋਈ ਹਰਾ ਰੁੱਖ ਆਪਣੀ ਅਸਲੀ ਧਰਤੀ ਵਿੱਚ ਫਲਦਾ ਏ। ਪਰ ਜਦ ਕੋਈ ਉੱਥੋਂ ਲੰਘਿਆ ਤੇ ਵੇਖਿਆ ਤੇ ਉਹ ਹੈ ਹੀ ਨਹੀਂ ਸੀ, ਬਲਕਿ ਮੈਂ ਉਹਨੂੰ ਲੱਭਿਆ ਪਰ ਉਹ ਮਿਲਿਆ ਹੀ ਨਹੀਂ। ਕਾਮਲ ਬੰਦੇ ਉੱਤੇ ਨਿਗਾਹ ਕਰ ਤੇ ਰਾਸਤਬਾਜ਼ ਨੂੰ ਵੇਖ, ਕਿਉਂ ਜੇ ਸੁਲ੍ਹਾ ਦੇ ਯਾਰ ਲਈ ਅਜਰ ਏ। ਯੋਹੰਨਾ। ਤੇ ਯਿਸੂ ਹੈਕਲ ਦੇ ਅੰਦਰ ਸੁਲੇਮਾਨੀ ਬਰਾਮਦੇ ਵਿੱਚ ਫਿਰ ਰਿਹਾ ਸੀ। ਇਸ ਲਈ ਯਹੂਦੀਆਂ ਨੇ ਉਹਦੇ ਆਲੇ ਦੁਆਲੇ ਜਮ੍ਹਾਂ ਹੋ ਕੇ ਉਹਨੂੰ ਆਖਿਆ, ਤੂੰ ਕਿਦੋਂ ਤੀਕਰ ਸਾਡੇ ਦਿਲਾਂ ਨੂੰ ਡਾਵਾਂਡੋਲ ਰੱਖੇਂਗਾ? ਜੇ ਤੂੰ ਮਸੀਹ ਏ ਤਾਂ ਸਾਨੂੰ ਸਾਫ਼ ਆਖ ਦੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਭਈ ਮੈਂ ਤੇ ਤੁਹਾਨੂੰ ਆਖ ਦਿੱਤਾ, ਪਰ ਤੁਸੀਂ ਯਕੀਨ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਓ ਦੇ ਨਾਂ ਤੋਂ ਕਰਦਾ ਵਾਂ ਉਹ ਵੀ ਮੇਰੇ ਗਵਾਹ ਨੇ, ਪਰ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਭਈ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ ਤੇ ਉਹ ਹਮੇਸ਼ਾ ਤੀਕ ਕਦੀ ਹਲਾਕ ਨਾ ਹੋਣਗੀਆਂ ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਹੈ ਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਯੋਹੰਨਾ। ਇਸ ਲਈ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਕਿ ਜੇ ਤੁਸੀਂ ਮੇਰੇ ਕਲਾਮ ਉੱਤੇ ਅਮਲ ਕਰੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਤੋਂ ਵਾਕਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਮੈਂ ਤੁਹਾਨੂੰ ਸੱਚ ਆਖਦਾ ਵਾਂ ਕਿ ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਲੂਕਾ। ਥੋੜੇ ਚਿਰ ਬਾਅਦ ਇੰਜ ਹੋਇਆ ਭਈ ਉਹ ਨਾਇਨ ਨਾਂ ਦੇ ਇੱਕ ਸ਼ਹਿਰ ਨੂੰ ਗਿਆ ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅਪੜਿਆ ਤੇ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੇਵਾ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਖਲੋ ਗਏ ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗਿਆ ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ।
ਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ ਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ ਵੀ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਹੈ ਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਹੈ। ਮਰਕਸ। ਫਿਰ ਉਹਨੇ ਜੱਥੇ ਨੂੰ ਆਪਣੇ ਚੇਲਿਆਂ ਸਮੇਤ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੀ ਖੁਦੀ ਤੋਂ ਇਨਕਾਰ ਕਰੇ ਤੇ ਆਪਣੀ ਸੂਲੀ ਚੁੱਕੇ ਤੇ ਮੇਰੇ ਮਗਰ ਆਵੇ, ਕਿਉਂ ਜੇ ਜਿਹੜਾ ਕੋਈ ਆਪਣੀ ਜਾਨ ਬਚਾਉਣਾ ਚਾਹਵੇ ਉਹ ਉਹਨੂੰ ਗਵਾਏਗਾ ਤੇ ਜਿਹੜਾ ਕੋਈ ਮੇਰੀ ਤੇ ਅੰਜੀਲ ਦੀ ਖਾਤਰ ਆਪਣੀ ਜਾਨ ਗਵਾਏਗਾ ਉਹ ਉਹਨੂੰ ਬਚਾਏਗਾ। ਤੇ ਬੰਦਾ ਜੇ ਸਾਰੇ ਜੱਗ ਨੂੰ ਹਾਸਲ ਕਰੇ ਤੇ ਆਪਣੀ ਜਾਨ ਦਾ ਨੁਕਸਾਨ ਚੁੱਕੇ ਤੇ ਉਹਨੂੰ ਕੀ ਫਾਇਦਾ ਹੋਵੇਗਾ। ਮਰਕਸ। ਤੇ ਉਹਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜੇ ਇੱਥੇ ਖੜੇ ਨੇ ਉਹਨਾਂ ਵਿੱਚੋਂ ਕੁਝ ਅਜਿਹੇ ਨੇ ਵੀ ਜਦ ਤੱਕ ਰੱਬ ਦੀ ਬਾਦਸ਼ਾਹੀ ਨੂੰ ਕੁਦਰਤ ਦੇ ਨਾਲ ਆਇਆ ਹੋਇਆ ਨਾ ਵੇਖ ਲੈਣ, ਮੌਤ ਦਾ ਮਜ਼ਾ ਨਾ ਚੱਖਣਗੇ। ਰੋਮੀਓ। ਤੇ ਸਾਨੂੰ ਪਤਾ ਹੈ ਵੀ ਸਾਰੀਆਂ ਸ਼ੈਵਾਂ ਰਲ ਕੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ ਨੇ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵੱਲ ਤੇ ਕੌਣ ਸਾਡਾ ਮੁਖਾਲਫ ਹੈ? ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਨ੍ਹੇ ਸਾਡੇ ਨਾਲ ਮੁਹੱਬਤ ਕੀਤੀ ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਵੀ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਮੁਕਾਸ਼ਵਾ। ਯਿਸੂ ਮਸੀਹ ਦਾ ਮੁਕਾਸ਼ਵਾ ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਵੀ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਹੈ, ਤੇ ਉਹਨੇ ਫਰਿਸ਼ਤੇ ਨੂੰ ਘੱਲ ਕੇ ਉਹਦੀ ਮਾਰਫਤ ਉਹਨਾਂ ਨੂੰ ਆਪਣੇ ਬੰਦੇ ਯੂਹੰਨਾ ਉੱਤੇ ਜ਼ਾਹਰ ਕੀਤਾ। ਮੁਕਾਸ਼ਵਾ। ਫਿਰ ਮੈਂ ਇੱਕ ਫਰਿਸ਼ਤੇ ਨੂੰ ਅਸਮਾਨ ਤੋਂ ਉਤਰਦਿਆਂ ਵੇਖਿਆ ਜਿਹਦੇ ਹੱਥ ਵਿੱਚ ਡੂੰਘੇ ਟੋਏ ਦੀ ਕੁੰਜੀ ਤੇ ਇੱਕ ਵੱਡੀ ਜ਼ੰਜੀਰ ਸੀ। ਉਹਨੇ ਉਸ ਅਜਦਹੇ ਯਾਨੀ ਪੁਰਾਣੇ ਸੱਪ ਨੂੰ ਜਿਹੜਾ ਅਬਲੀਸ ਤੇ ਸ਼ੈਤਾਨ ਹੈ ਫੜ ਕੇ 1000 ਵਰ੍ਹਿਆਂ ਲਈ ਬੰਨ੍ਹ ਛੱਡਿਆ ਤੇ ਉਹਨੂੰ ਡੂੰਘੇ ਟੋਏ ਵਿੱਚ ਸੁੱਟ ਕੇ ਬੰਦ ਕਰ ਦਿੱਤਾ ਤੇ ਉਹਦੇ ਉੱਤੇ ਮੋਹਰ ਲਾ ਦਿੱਤੀ ਤਾਂ ਜੋ 1000 ਵਰ੍ਹਿਆਂ ਦੇ ਪੂਰੇ ਹੋਣ ਤੀਕਰ ਕੌਮਾਂ ਨੂੰ ਫਿਰ ਗੁੰਮਰਾਹ ਨਾ ਕਰੇ। ਇਹਦੇ ਬਾਅਦ ਜ਼ਰੂਰ ਹੈ ਭਈ ਉਹ ਥੋੜੇ ਚਿਰ ਲਈ ਖੋਲ੍ਹਿਆ ਜਾਵੇ। ਫਿਰ ਮੈਂ ਤਖਤ ਵੇਖੇ ਤੇ ਲੋਕੀ ਉਹਨਾਂ ਉੱਤੇ ਬੈਠ ਗਏ ਤੇ ਅਦਾਲਤ ਉਹਨਾਂ ਦੇ ਹਵਾਲੇ ਕੀਤੀ ਗਈ ਤੇ ਉਹਨਾਂ ਦੀਆਂ ਰੂਹਾਂ ਨੂੰ ਵੀ ਵੇਖਿਆ ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇਣ ਤੇ ਰੱਬ ਦੇ ਕਲਾਮ ਦੇ ਪਾਰੋਂ ਵੱਢੇ ਗਏ ਸੀ ਤੇ ਜਿਨ੍ਹਾਂ ਨੇ ਨਾ ਉਸ ਹੈਵਾਨ ਦੀ ਪ੍ਰਸਤਿਸ਼ ਕੀਤੀ, ਨਾ ਉਹਦੇ ਬੁੱਤ ਦੀ, ਤੇ ਨਾ ਉਹਦੀ ਛਾਪ ਆਪਣੇ ਮੱਥੇ ਤੇ ਹੱਥਾਂ ਉੱਤੇ ਲਈ ਸੀ। ਉਹ ਜ਼ਿੰਦਾ ਹੋ ਕੇ 1000 ਵਰ੍ਹੇ ਤੀਕਰ ਮਸੀਹ ਦੇ ਨਾਲ ਬਾਦਸ਼ਾਹੀ ਕਰਦੇ ਰਹੇ ਤੇ ਜਦ ਤੀਕਰ ਇਹ 1000 ਵਰ੍ਹੇ ਪੂਰੇ ਨਾ ਹੋਏ ਬਾਕੀ ਮੋਏ ਜ਼ਿੰਦਾ ਨਾ ਹੋਏ। ਪਹਿਲੀ ਕਿਆਮਤ ਇਹੀ ਏ। ਧੰਨ ਤੇ ਪਾਕ ਉਹ ਏ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਵੇ। ਅਜਿਹਿਆਂ ਉੱਤੇ ਦੂਜੀ ਮੌਤ ਦਾ ਕੋਈ ਇਖਤਿਆਰ ਨਹੀਂ, ਬਲਕਿ ਉਹ ਰੱਬ ਤੇ ਮਸੀਹ ਦੇ ਕਾਹਿਨ ਹੋਣਗੇ ਤੇ ਉਹਦੇ ਨਾਲ 1000 ਵਰ੍ਹਿਆਂ ਤੀਕਰ ਬਾਦਸ਼ਾਹੀ ਕਰਨਗੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਇਨਸਾਨ ਦਾ ਖਾਲਕ ਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਹੈ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਹੈ। ਸਾਇੰਸ ਵਿੱਚ ਰੱਬ ਤੇ ਇਨਸਾਨ ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਤੇ ਸਾਇੰਸ ਭੁੱਲ ਚੁੱਕ ਜਾਣਦੀ ਹੈ ਨਾ ਹਮਾਂਗੀ ਵੱਲ ਪਰਤ ਕੇ ਆਉਣਾ, ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਹੈ ਕਾਮਲ ਤੇ ਅਬਦੀ ਨੇ ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਇਲਾਹੀ ਸਾਇੰਸ ਵਿੱਚ ਰੱਬ ਤੇ ਅਸਲੀ ਇਨਸਾਨ ਇਲਾਹੀ ਅਸੂਲ ਤੇ ਖਿਆਲ ਵਾਂਗਰ ਗੈਰ ਮੁਨਫਿਕ ਨੇ। ਹਯਾਤੀ ਲਾਜ਼ਵਾਲ ਏ। ਹਯਾਤੀ ਇਨਸਾਨ ਦਾ ਅਸਲ ਤੇ ਨਿਉ ਏ, ਮੌਤ ਦੇ ਰਾਹੀਂ ਕਦੀ ਹਾਸਲ ਹੋਣ ਵਾਲੀ ਨਹੀਂ, ਬਲਕਿ ਇਹਦੇ ਤੋਂ ਪਹਿਲਾਂ ਤੇ ਬਾਅਦ ਵਿੱਚ ਜਿਹਨੂੰ ਮੌਤ ਆਖਿਆ ਜਾਂਦਾ ਹੈ ਸੱਚਾਈ ਉੱਤੇ ਟੁਰਦੇ ਰਹਿਣ ਨਾਲ ਹਾਸਲ ਹੁੰਦੀ ਏ। ਇਹ ਸਮਝ ਪਈ ਹਯਾਤੀ ਰੱਬ ਰੂਹ ਏ। ਹਯਾਤੀ ਦੀ ਨਾ ਮੁੱਕਣ ਵਾਲੀ ਅਸਲੀਅਤ ਉੱਤੇ ਉਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਯਕੀਨ ਰੱਖਣ ਨਾਲ ਸਾਡੇ ਦਿਨ ਲੰਮੇ ਕਰਦਾ ਹੈ। ਯਿਸੂ ਨੇ ਆਖਿਆ, ਯੂਹੰਨਾ 8 ਬਾਬ 51 ਆਇਤ,
ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤੀਕਰ ਮਹਿਦੂਦ ਨਹੀਂ, ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕ੍ਰਿਸ਼ਮਾ ਵੀ ਸ਼ਾਮਲ ਹੈ। ਯਿਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਿਫਾ ਦਿੰਦਿਆਂ ਹੋਏ ਤੇ ਮੁਰਦੇ ਨੂੰ ਜਿਉਂਦਾ ਕਰਦੇ ਹੋਏ ਕੀਤਾ। ਫਾਨੀ ਸਿਆਣ ਨੂੰ ਗਲਤੀ ਤੋਂ ਦੂਰ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਦੇ ਕੰਮਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ ਤੇ ਲਾਫਾਨੀ ਜਵਾਨ ਮਰਦੀ ਮਸਾਲੀ ਮਸੀਹ ਗਾਇਬ ਹੋ ਜਾਵੇਗਾ। ਮਾਦੇ ਦੀ ਬਜਾਏ ਰੂਹ ਉੱਤੇ ਇਨਹਸਾਰ ਕਰਦਿਆਂ ਹੋਏ ਈਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਤੇ ਆਪਣੀ ਨਿਉ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਹੈ, ਉਹ ਹੋਰ ਤੇਜ਼ੀ ਨਾਲ ਰੱਬ, ਹਯਾਤੀ ਤੇ ਪਿਆਰ ਵਿੱਚ ਵਧੇਗਾ। ਬਿਮਾਰੀ ਤੇ ਮੌਤ ਉੱਤੇ ਯਕੀਨ ਸੱਚਮੁੱਚ ਪਾਪ ਉੱਤੇ ਯਕੀਨ ਵਾਂਗਰ ਹਯਾਤੀ ਤੇ ਸਿਹਤਮੰਦੀ ਦੇ ਸੱਚੇ ਫਹਿਮ ਨੂੰ ਬੰਦ ਕਰਨ ਵੱਲ ਰਜੂ ਕਰਦਾ ਹੈ। ਇਨਸਾਨ ਕਦੋਂ ਸਾਇੰਸ ਵਿੱਚ ਇਸ ਅਸਲੀਅਤ ਲਈ ਜਾਗੇਗਾ? ਮੌਤ ਉੱਤੇ ਆਲਮਗੀਰ ਈਮਾਨ ਦਾ ਕੋਈ ਫਾਇਦਾ ਨਹੀਂ ਹੈ। ਇਹ ਹਯਾਤੀ ਜਾਂ ਸੱਚਾਈ ਨੂੰ ਸਾਹਮਣੇ ਨਹੀਂ ਲਿਆ ਸਕਦਾ। ਮੌਤ ਅਖੀਰੀ ਇੱਕ ਫਾਨੀ ਸੁਪਨਾ ਹੀ ਪਾਈ ਜਾਵੇਗੀ, ਜਿਹੜੀ ਹਨੇਰੇ ਵਿੱਚ ਆਉਂਦੀ ਤੇ ਲੋਹ ਵਿੱਚ ਗਾਇਬ ਹੋ ਜਾਂਦੀ ਹੈ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਹੈ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਹੈ, ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਹੈ। ਭਾਵੇਂ ਇੱਥੇ ਜਾਂ ਇਹਦੇ ਬਾਅਦ ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਹੈ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਹੈ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਹੈ। ਕੋਈ ਵੀ ਨਫਸ ਪ੍ਰਸਤੀ ਜਾਂ ਪਾਪ ਆਲੂਦ ਸ਼ੈ ਫਾਨੀ ਨਹੀਂ ਹੈ। ਇਹ ਮਾਦੇ ਦੀ ਮੌਤ ਨਹੀਂ, ਬਲਕਿ ਝੂਠੇ ਮਾਦੀ ਫਹਿਮ ਤੇ ਪਾਪ ਦੀ ਮੌਤ ਹੀ ਹੈ, ਜਿਹਨੂੰ ਇਨਸਾਨ ਤੇ ਹਯਾਤੀ ਹਮਾਂਗ ਅਸਲੀ ਤੇ ਅਬਦੀ ਜ਼ਾਹਿਰ ਕਰਦੇ ਨੇ। ਸਾਨੂੰ ਇਹ ਆਖਣ ਦਾ ਕੋਈ ਹੱਕ ਨਹੀਂ ਹੈ ਭਈ ਹਯਾਤੀ ਹੁਣ ਮਾਦੇ ਉੱਤੇ ਇਨਹਸਾਰ ਕਰਦੀ ਏ, ਪਰ ਮੌਤ ਦੇ ਬਾਅਦ ਇਹ ਇਹਦੇ ਉੱਤੇ ਇਨਹਸਾਰ ਨਹੀਂ ਕਰੇਗੀ। ਇੱਥੇ ਅਸੀਂ ਹਯਾਤੀ ਦੀ ਸਾਇੰਸ ਤੋਂ ਲਾਇਲਮੀ ਵਿੱਚ ਆਪਣੀ ਹਯਾਤੀ ਨਹੀਂ ਗੁਜ਼ਾਰ ਸਕਦੇ ਤੇ ਕਬਰ ਤੋਂ ਬਾਅਦ ਇਸ ਲਾਇਲਮੀ ਲਈ ਅਜਰ ਦੀ ਆਸ ਨਹੀਂ ਰੱਖਦੇ। ਲਾਇਲਮੀ ਦੇ ਅਜਰ ਦੇ ਤੌਰ ਤੇ ਮੌਤ ਸਾਨੂੰ ਹਮਾਂਗ ਤੇ ਲਫਾਨੀ ਨਹੀਂ ਬਣਾਏਗੀ। ਜੇ ਇੱਥੇ ਅਸੀਂ ਕ੍ਰਿਸਚਨ ਸਾਇੰਸ ਉੱਤੇ ਧਿਆਨ ਨਹੀਂ ਦਿੰਦੇ, ਜਿਹੜੀ ਰੂਹਾਨੀ ਤੇ ਅਬਦੀ ਏ, ਤੇ ਅਸੀਂ ਇਹਦੇ ਬਾਅਦ ਰੂਹਾਨੀ ਹਯਾਤੀ ਲਈ ਵੀ ਤਿਆਰ ਨਹੀਂ ਹੋਵਾਂਗੇ। ਪਾਪ ਤੇ ਗਲਤੀ ਜਿਹੜੇ ਸਾਨੂੰ ਮੌਤ ਦੇ ਸਰਾਣੇ ਖੜਾ ਕਰ ਦਿੰਦੇ ਨੇ, ਉਸ ਵੇਲੇ ਰੁਕਦੇ ਨਹੀਂ, ਬਲਕਿ ਇਹਨਾਂ ਗਲਤੀਆਂ ਦੀ ਮੌਤ ਤੀਕਰ ਮੁਸਤਕਿਲ ਰਹਿੰਦੇ ਨੇ। ਪੂਰੀ ਤਰ੍ਹਾਂ ਰੂਹਾਨੀ ਬਣਨ ਲਈ ਇਨਸਾਨ ਨੂੰ ਬੇਅੈਬ ਹੋਣਾ ਚਾਹੀਦਾ ਹੈ ਤੇ ਇਹ ਉਹ ਬਸ ਉਦੋਂ ਹੀ ਹੋ ਸਕਦਾ ਹੈ ਜਦ ਉਹ ਕਾਮਲੀਅਤ ਤੀਕਰ ਅਪੜਦਾ ਹੈ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਹੈ ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਹੈ। ਅਸਮਾਨ ਕੋਈ ਥਾਂ ਨਹੀਂ ਹੈ, ਬਲਕਿ ਸਿਆਣ ਦੀ ਇਲਾਹੀ ਹਾਲਤ ਹੈ, ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਂਗ ਤੇ ਫਾਨੀ ਹੁੰਦੇ ਨੇ। ਕਿਉਂ ਜੇ ਉੱਥੇ ਪਾਪ ਨਹੀਂ ਹੈ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ, ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਕਿ ਕਲਾਮ ਹੀ ਇਹ ਦੱਸਦਾ ਹੈ। ਰੂਹ ਦੀ ਤੇ ਲਾਮਹਿਦੂਦੀਅਤ ਦੀ ਪਛਾਣ ਇੱਥੇ ਤੇ ਇਹਦੇ ਬਾਅਦ ਅਚਾਨਕ ਸਾਹਮਣੇ ਨਹੀਂ ਆਉਂਦੀ। ਮੁਕੱਦਸ ਪੋਲੀਕਾਪ ਨੇ ਆਖਿਆ, ਮੈਂ ਨੇਕੀ ਤੋਂ ਇੱਕਦਮ ਬੁਰਾਈ ਵੱਲ ਨਹੀਂ ਜਾ ਸਕਦਾ। ਨਾ ਹੀ ਦੂਜੇ ਲੋਕੀ ਇੱਕ ਛਲਾਂਗ ਲਾ ਕੇ ਗਲਤੀ ਤੋਂ ਸੱਚਾਈ ਵਿੱਚ ਤਬਦੀਲੀ ਨੂੰ ਪੂਰਾ ਕਰਦੇ ਨੇ। ਵਜੂਦੀਅਤ ਬਦਨੀ ਫਹਿਮ ਦਾ ਅਕੀਦਾ ਹੋਣਾ ਜਾਰੀ ਰੱਖਦੀ ਏ, ਜਦ ਤੀਕਰ ਪਈ ਹੋਣ ਦੀ ਸਾਇੰਸ ਨਹੀਂ ਅਪੜਦੀ। ਗਲਤੀ ਆਪਣੀ ਆਪ ਦੀ ਤਬਾਹੀ ਲਿਆਉਂਦੀ ਏ, ਇੱਥੇ ਵੀ ਤੇ ਇਹਦੇ ਬਾਅਦ ਵੀ, ਕਿਉਂ ਜੇ ਮਾਦੀ ਸਿਆਣ ਆਪਣੀਆਂ ਹੀ ਬਦਨੀ ਸ਼ਰਤਾਂ ਪੈਦਾ ਕਰਦੀ ਏ। ਮੌਤ ਵਜੂਦੀਅਤ ਦੀ ਅਗਲੀ ਸਤ੍ਹਾ ਉੱਤੇ ਵਾਕਿਆ ਹੋਵੇਗੀ, ਜਿਵੇਂ ਇਹਦੇ ਉੱਤੇ ਹੈ, ਜਦ ਤੀਕਰ ਵੀ ਹਯਾਤੀ ਦਾ ਰੂਹਾਨੀ ਫਹਿਮ ਨਹੀਂ ਮਿਲਦਾ। ਫਿਰ ਇਹ ਜ਼ਾਹਰ ਹੋਵੇਗਾ ਤੇ ਤਦ ਤੀਕਰ ਨਹੀਂ ਹੋਵੇਗਾ ਭਈ ਦੂਜੀ ਮੌਤ ਦਾ ਕੁਝ ਇਖਤਿਆਰ ਨਹੀਂ। ਇਹਦੀਆਂ ਨਾਂ ਦੀਆਂ ਹੀ ਖੁਸ਼ੀਆਂ ਤੇ ਪੀੜਾਂ ਨੂੰ ਕਬੂਲ ਕਰਦਿਆਂ ਹੋਏ ਮਾਦੀ ਹਯਾਤੀ ਦੇ ਐਸ ਸੁਪਨੇ ਲਈ ਜਿਸ ਵੇਲੇ ਦੀ ਲੋੜ ਏ ਤਾਂ ਜੋ ਇਹ ਸ਼ਊਰ ਗਾਇਬ ਹੋ ਜਾਵੇ, ਉਹਨੂੰ ਕੋਈ ਬੰਦਾ ਨਹੀਂ ਜਾਣਦਾ, ਨਾ ਹੀ ਪੁੱਤਰ ਜਾਣਦਾ ਏ ਸਵਾਏ ਪਿਓ ਦੇ। ਇਸ ਵੇਲੇ ਦਾ ਦੌਰਾਨੀਆ ਗਲਤੀ ਦੀ ਸ਼ਿੱਦਤ ਦੇ ਮੁਤਾਬਕ ਲੰਮਾ ਜਾਂ ਥੋੜਾ ਹੋਵੇਗਾ। ਜੇ ਇਨਸਾਨ ਨੇ ਕਦੀ ਮੌਤ ਉੱਤੇ ਫਤਹਿਮੰਦ ਨਹੀਂ ਹੋਣਾ ਤੇ ਕਲਾਮ ਇਹ ਕਿਉਂ ਆਖਦਾ ਹੈ ਭਈ ਸਭ ਤੋਂ ਪਹਿਲਾ ਵੈਰੀ ਜਿਹੜਾ ਨੇਸ ਕੀਤਾ ਜਾਵੇਗਾ ਉਹ ਮੌਤ ਹੈ। ਕਲਾਮ ਦਾ ਇਹ ਹਿੱਸਾ ਵਾਜ਼ਿਹ ਕਰਦਾ ਹੈ ਭਈ ਅਸੀਂ ਪਾਪ ਉੱਤੇ ਫਤਹ ਪਾਉਣ ਦੇ ਤਨਾਸਬ ਵਿੱਚ ਮੌਤ ਉੱਤੇ ਫਤਹ ਹਾਸਲ ਕਰਾਂਗੇ। ਇੱਥੇ ਤੇ ਆਖਰਤ ਵਿੱਚ ਮੌਤ ਦੇ ਸੁਪਨੇ ਦੀ ਕਿਆਮਤ ਸਿਆਣ ਕਰਦੀ ਏ। ਆਪਣੇ ਆਪ ਦੇ ਮਾਦੀ ਇਜ਼ਹਾਰ ਤੋਂ ਸੋਚ ਮੈਂ ਮੁਰਦਾ ਵਾਂ ਪੈਦਾ ਹੁੰਦੀ ਏ, ਤਾਂ ਜੋ ਸੱਚਾਈ ਦੇ ਐਸ ਚਿੱਕਣ ਵਾਲੇ ਲਫ਼ਜ਼ ਨੂੰ ਫੜ ਸਕੀਏ। ਕੋਈ ਮੌਤ ਬੇਅਮਲੀ, ਬਿਮਾਰੀ ਵਾਲਾ ਅਮਲ, ਰੱਦ ਅਮਲ ਤੇ ਨਾ ਹੀ ਸ਼ਦੀਦ ਰੱਦ ਅਮਲ ਹੈ।
ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਹੈ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰੁੰਦਾ ਹੈ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਹੈ। ਹਸਤੀ ਪਾਕਬਾਜ਼ੀ, ਹਮਾਂਗੀ ਤੇ ਲਫਾਨੀਅਤ ਹੈ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਵੀ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੀ ਬਦਨੀ ਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਫਾਨੀਅਤ ਨੂੰ ਲੋਹ ਵਿੱਚ ਲਿਆਵੇਗੀ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।